ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਕੀ ਹੁਣ ਆਰਐਸਐਸ ਜਨਰਲ ਰਾਵਤ ਨੂੰ ਵਰਤ ਕੇ ਫਾਸ਼ੀਵਾਦੀ ਹਿੰਦੂ ਸਟੇਟ ਦਾ ਸੁਪਨਾ ਸਾਕਾਰ ਕਰੇਗੀ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬੜੇ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਣਗੇ। ਸੋ ਹੁਣ ਜੋ ਅਗਲਾ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵਾਦੀ ਕਸ਼ਮੀਰ 146ਵਾਂ ਦਿਨ, ਬਿਲਕੁਲ ਕੋਈ ਤਬਦੀਲੀ ਨਹੀਂ। 146 ਹਾਂਜੀ 146, ਹਾਂਜੀ ਕੋਈ ਤਬਦੀਲੀ ਨਹੀਂ। ਇਹ ਖਬਰਾਂ ਜ਼ਰੂਰ ਨੇ ਜੀ 5 ਲੀਡਰ ਛੱਡ ਦਿੱਤੇ। ਤੁਸੀਂ ਉਹਨਾਂ ਦੇ ਨਾਂ ਦੇਖਦੇ ਹੋ ਤੇ ਫਿਰ ਉਹ ਨੇ ਜਿਹੜੇ ਵਿਦਨ ਪਾਰਟੀ ਵੀ ਕੋਈ ਪੀਡੀਪੀ ਜਾਂ ਨੈਸ਼ਨਲ ਕਾਨਫਰੰਸ ਉਹਨਾਂ ਦਾ ਦੀ ਸੈਂਟਰਲ ਲੀਡਰਸ਼ਿਪ ਦਾ ਵਿਰੋਧ ਕਰਨ ਵਾਲੇ ਸੀ ਜੀ। ਨਵੀਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਜੰਮੂ ਕਸ਼ਮੀਰ ਟੈਰੀਟਰੀ ਯੂਨੀਅਨ ਟੈਰੀਟਰੀ ਨੇ। ਉਹਦੇ 'ਚ ਜਿਹੜਾ ਰੀਅਲ ਕਸ਼ਮੀਰ ਡੇ 1930 'ਚ ਜਿਹੜਾ ਡੋਗਰਾ ਰਾਜ ਦੇ ਖਿਲਾਫ ਜਿੱਥੋਂ ਬਗਾਵਤ ਦੀ ਗੱਲ ਸ਼ੁਰੂ ਹੋਈ ਸੀ ਉਹ ਛੁੱਟੀ ਖਤਮ ਕਰ ਦਿੱਤੀ ਜੀ। ਸ਼ੇਖ ਅਬਦੁੱਲਾ ਜਿਹਨੇ ਆਪਣਾ ਸੈਕੂਲਰਿਜ਼ਮ ਦੇ ਨਾਂ ਥੱਲੇ ਔਰ ਆਪਣੀ ਲੀਡਰਸ਼ਿਪ ਕਾਇਮ ਰੱਖਣ ਦੇ ਨਾਂ ਥੱਲੇ ਇੰਡੀਆ ਵੱਲ ਝੁਕਾ ਰੱਖਿਆ, ਜਿਨ ਇਸ ਨਹਿਰੂ ਔਰ ਗਾਂਧੀ ਵੱਲ, ਉਹਦੇ ਜਨਮ ਦਿਨ ਦੀ ਛੁੱਟੀ ਸੀ ਉਹਨੂੰ ਉਹਨਾਂ ਨੇ ਖਤਮ ਕਰ ਦਿੱਤਾ ਕਿ ਭਾਈ ਹੁਣ ਜਿੰਨਾ ਕੁ ਤੁਹਾਡਾ ਰੋਲ ਸੀ ਉਹ ਹੁਣ ਵਰਤ ਲਿਆ, ਤੁਹਾਨੂੰ ਹੁਣ ਤੁਹਾਡੀ ਕੋਈ ਹੋਂਦ ਨਹੀਂ ਹੈ। ਔਰ ਇਸ ਦੇ ਉਲਟ ਜਿਹੜਾ ਇਹ ਐਕਸੈਸ਼ਨ ਡੇ ਕਹਿੰਦੇ ਨੇ ਕਿ ਜੀ ਹਰੀ ਸਿੰਘ ਨੇ ਕੀਤਾ ਜਿਹੜਾ ਕਦੇ ਹੋਇਆ ਨਹੀਂ, ਕਿਉਂਕਿ ਨਾ ਕਦੇ ਉਹਨੂੰ ਇਹਨਾਂ ਨੇ ਲੋਕਾਂ ਦੇ ਸਾਹਮਣੇ ਲਿਆਂਦਾ। ਉਹ ਬੰਬਈ ਜਾ ਕੇ ਉਹਦਾ ਐਂਡ ਹੋਇਆ ਔਰ ਉਹ ਕਦੇ ਪੇਸ਼ ਵੀ ਨਹੀਂ ਕੀਤਾ ਹੈ ਉਹਨਾਂ ਨੇ। ਉਸ ਦਿਨ ਦੀ ਛੁੱਟੀ ਕਰ ਦਿੱਤੀ ਕਿ ਜੀ ਇਦਨ ਜੰਮੂ ਕਸ਼ਮੀਰ ਸਟੇਟ ਭਾਰਤ ਦੇ ਨਾਲ ਜਿਹੜੀ ਹੈ ਉਸਨੇ ਇਲਹਾਕ ਕੀਤਾ ਸੀ। ਔਰ ਅਜੇ ਵੀ ਜਿਹੜੇ ਡੋਗਰੇ ਨੇ ਜੰਮੂ ਦੇ ਉਹ ਕਹਿ ਰਹੇ ਨੇ ਜੀ ਤੁਸੀਂ ਹਰੀ ਸਿੰਘ ਦੇ ਜਨਮ ਦਿਨ ਦੀ ਛੁੱਟੀ ਕਿਉਂ ਨਹੀਂ ਕੀਤੀ? ਉਹ ਸਾਡਾ ਬਹੁਤ ਵੱਡਾ ਹੀਰੋ ਸੀ, ਉਹਨੂੰ ਛੁੱਟੀ ਕਰ। ਵਿੰਟਰ ਬੜੀ ਤੇਜ਼ੀ ਦੇ ਨਾਲ ਜਿਹੜੀ ਐਤਕੀ ਤਾਂ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਨੂੰ ਮਨਾਲੀ ਔਰ ਸ਼ਿਮਲੇ ਤੋਂ ਵੱਧ ਕੇ ਠੰਡੇ ਮਾਹੌਲ 'ਚ ਰਹਿਣਾ ਪੈ ਰਿਹਾ। ਕਸ਼ਮੀਰ ਦੇ ਵਿੱਚ ਕੀ ਹਾਲ ਹੈ? ਲੇਕਿਨ ਇਹਨਾਂ ਦੀਆਂ ਹੀ ਆਪਣੀਆਂ ਸਟੋਰੀਜ਼ ਨੇ ਕਿ ਬੱਚੇ ਜਿਨ੍ਹਾਂ ਨੂੰ ਜ਼ਬਰਦਸਤੀ ਕਿਹਾ ਜਾਂਦਾ ਹੈ ਕਿ ਜੀ ਸਕੂਲਾਂ 'ਚ ਆਓ ਲਿਆਓ ਜਾਂ ਲਿਆਂਦੇ ਜਾ ਰਹੇ ਨੇ, ਉਹਨਾਂ ਨੂੰ ਈਵਨ ਕੋਈ ਯੂਨੀਫਾਰਮਸ ਗਰਮ ਨਹੀਂ, ਕੋਈ ਹੀਟ ਨਹੀਂ ਹੈ, ਕਮਰੇ ਹੀ ਨਹੀਂ ਨੇ, ਕਲਾਸਰੂਮ ਹੀ ਨਹੀਂ ਨੇ, ਇਸ ਸਾਰੇ 'ਚੋਂ ਹੋ ਰਿਹਾ। ਔਰ ਇਸ ਸਾਰੇ 'ਚ ਜਿਹੜੀ ਇੱਕ ਹੋਪ ਸੀ ਕਿ ਐਟਲੀਸਟ ਇਸਲਾਮਿਕ ਕੰਟਰੀਜ਼, ਹੁਣ OIC ਜਿਹੜੀ ਇਹਨਾਂ ਦੀ ਇੱਕ ਰੈਪਿਊਟਡ ਆਰਗੇਨਾਈਜੇਸ਼ਨ ਜਿਹਦੇ 'ਚ 57 ਮੁਸਲਮਾਨ ਦੇਸ਼ ਨੇ ਮੈਜੋਰਟੀ, ਕਿ ਉਹ ਕੋਈ ਨਾ ਕੋਈ ਵਕਤਨ ਬਾ ਵਕਤਨ ਕਸ਼ਮੀਰ ਦੇ ਮੁੱਦੇ ਤੇ ਭਾਵੇਂ ਮਤੇ ਹੀ ਕਰਦੇ ਰਹੇ ਨੇ। ਪਰ ਕਿਉਂਕਿ OIC ਨੂੰ ਸਾਊਦੀ ਅਰੇਬੀਆ ਹੈਡ ਕਰਦਾ ਮੇਨਲੀ ਜਾਂ ਉਹਨਾਂ ਦਾ ਹੀ ਕੰਟਰੋਲ ਹੈ। ਸੋ ਉਹਨਾਂ ਦੀ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ $100 ਬਿਲੀਅਨ ਦੀ ਉਹਨਾਂ ਦੀ ਕਰੂਡ ਆਇਲ ਜਿਹੜਾ ਉਸ ਦੇ ਵਿੱਚ ਇਨਵੈਸਟਮੈਂਟ ਇੰਡੀਆ 'ਚ ਔਰ ਇਸੇ ਤਰ੍ਹਾਂ ਬਾਕੀਆਂ ਨੂੰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਕਸ਼ਮੀਰ ਦੇ ਮੁੱਦੇ ਨੂੰ ਅਣਗੌਲਿਆਂ ਕੀਤਾ, ਰਾਦਰ ਉਹਨੂੰ ਮੋਦੀ ਨੂੰ ਸੱਦ ਕੇ ਹਾਈਐਸਟ ਸਿਵਲ ਅਵਾਰਡ ਦਿੱਤਾ। ਉਹਨੇ ਇੱਕ ਵਾਰ ਸਾਰੇ ਮੁਸਲਮਾਨ ਜਗਤ ਦੇ ਵਿੱਚ ਜਿਹੜੀ ਹੈ ਉਹ ਬਿਲਕੁਲ ਇੱਕ ਚੁੱਪ ਦੀ ਸਫ਼ ਜਿਹੜੀ ਹੈ ਵਿਛੀ। ਹਾਲਾਂਕਿ ਕਿਉਂਕਿ ਮੱਕਾ ਮਦੀਨਾ ਸਾਊਦੀ ਅਰੇਬੀਆ 'ਚ ਹੈ ਔਰ ਪਾਕਿਸਤਾਨ ਜਾਂ ਦੂਸਰੇ ਉਹ ਉਹਨਾਂ ਦੇ ਆਫੀਸ਼ੀਅਲੀ ਤਾਂ ਕਹਿ ਨਹੀਂ ਸਕਦੇ ਕੁਝ ਵੀ, ਲੇਕਿਨ ਇਹ ਜ਼ਰੂਰ ਮਹਿਸੂਸ ਕੀਤਾ ਗਿਆ ਕਿ ਜੀ ਇਹ ਤਾਂ ਬਿਲਕੁਲ ਹੀ ਲੈਟ ਡਾਊਨ ਕੀਤਾ, ਕਿਉਂਕਿ ਭਾਈ ਜੰਮੂ ਕਸ਼ਮੀਰ ਇੱਕੋ ਇੱਕ ਸਟੇਟ ਹੈ ਭਾਰਤ ਦੀ ਜਿੱਥੇ ਮੁਸਲਮਾਨ ਮੈਜੋਰਟੀ 'ਚ ਨੇ ਔਰ ਉਹਨਾਂ ਦਾ ਕੇਸ UN ਸਿਕਿਉਰਿਟੀ ਕਾਉਂਸਲ 'ਚ ਹੈ ਔਰ ਤੁਸੀਂ ਉਸ ਸਾਰੇ ਨੂੰ ਕਰ ਰਹੇ ਹੋ। ਔਰ ਉਸ ਸਾਰੇ 'ਚੋਂ ਇੱਕ ਪੋਜ਼ੀਟਿਵ ਪਾਰਟ ਸੀ ਕਿ UN ਦੇ ਵਿੱਚ ਜਦੋਂ 27 ਸਤੰਬਰ ਨੂੰ ਇਮਰਾਨ ਖਾਨ ਆਏ ਔਰ ਉਸ UN ਜਨਰਲ ਅਸੈਂਬਲੀ ਸੈਸ਼ਨ 'ਚ ਟਰਕੀ ਔਰ ਮਲੇਸ਼ੀਆ, ਇਹ ਦੋ ਮੁਲਕ ਸੀ ਜਿਨ੍ਹਾਂ ਨੇ ਖੁੱਲ੍ਹ ਕੇ ਕਸ਼ਮੀਰੀਆਂ ਦਾ ਸਾਥ ਦਿੱਤਾ ਜਾਂ ਉਹਨਾਂ ਦੇ ਹੱਕ 'ਚ ਗੱਲ ਕੀਤੀ। ਔਰ ਉਹਦੇ 'ਚ ਬੜੇ ਹੋਪਫੁਲ ਹੋ ਕੇ ਇਮਰਾਨ ਖਾਨ ਸਾਹਿਬ ਨੇ ਵੀ ਐਲਾਨ ਕੀਤਾ ਕਿ ਜੀ ਅਸੀਂ ਜਿਹੜਾ ਇੱਕ ਸਾਂਝਾ ਬਣਾਵਾਂਗੇ, ਆਪਸੀ ਸਾਂਝ ਵਾਲਾ ਇੱਕ ਇੰਗਲਿਸ਼ TV ਚੈਨਲ ਵੀ ਚੱਲੇਗਾ ਜਿਹਦੇ ਥੱਲੇ ਜਿਹੜਾ ਇਸਲਾਮੋਫੋਬੀਆ ਜਿਹੜਾ ਹੈ ਉਸ ਨੂੰ ਨੈਗੇਟ ਕਰਦੇ ਆ, ਟਰੂ ਇਸਲਾਮ ਇੰਟਰਪ੍ਰੇਟ ਕੀਤਾ ਜਾਏਗਾ। ਇਸ ਨੂੰ ਇੱਕ ਲੱਗਾ ਔਰ ਜਿਹੜੇ ਸਕਾਲਰ ਸੀ ਉਹਨਾਂ 'ਚ ਵੀ ਚਰਚਾ ਹੋਈ ਕਿ ਚਲੋ ਜੇ ਸਾਊਦੀ ਅਰੇਬੀਆ ਆਪਣੇ ਡਿਫਰੈਂਟ ਰੀਜ਼ਨਸ ਕਰਕੇ ਇਸ ਵੇਲੇ ਉਹ ਲੋਕ ਕੀ ਰੱਖ ਰਿਹਾ
ਤੇ ਇਹ ਇੱਕ ਆਵਾਜ਼ ਬਣ ਕੇ ਉੱਭਰੇਗਾ। ਸਾਨੂੰ ਵੀ ਹੋਪ ਹੋਈ ਕਿ ਭਾਈ ਟਰਕੀ ਦੇ ਕੋਲ ਉਹਨਾਂ ਦੀ ਇੱਕ ਆਪਣੀ ਹਿਸਟਰੀ ਹੈ ਆਟੋਮਨ ਅੰਪਾਇਰ ਦੀ, ਔਰ ਪਾਕਿਸਤਾਨ ਦੇ ਨਾਲ ਹਮੇਸ਼ਾ ਹੀ ਉਹਨਾਂ ਦੇ ਚੰਗੇ ਸੰਬੰਧ ਰਹੇ ਨੇ। 65 ਵੇਲੇ 71 ਵੇਲੇ ਦੂਜੇ ਤੀਜੇ ਉਹਨਾਂ ਨੇ ਸਾਥ ਦਿੱਤਾ। ਮਲੇਸ਼ੀਆ 65 ਦੀ ਵਾਰ ਵੇਲੇ ਪ੍ਰੋ ਇੰਡੀਆ ਸੀ ਕਿ ਜੀ ਪਾਕਿਸਤਾਨ ਨੇ ਪ੍ਰਵੋਕ ਕੀਤਾ, ਪਰ ਕੁੱਲ ਮਿਲਾ ਕੇ ਉਹਨੂੰ ਹਾਲਾਂਕਿ ਕੁਝ ਜਿਹੜੇ ਨੇ ਉਹ ਪ੍ਰੋਨਾਊਂਸ ਮਲਾਈਸ਼ੀਆ ਕਰਦੇ ਨੇ ਕਿਉਂਕਿ ਰੇਸ ਤਾਂ ਉਹਨਾਂ ਦੀ ਮਲਾਏ ਹੈ, ਪਰ ਅਸੀਂ ਕਿਉਂਕਿ ਪੰਜਾਬੀ 'ਚ ਵੀ ਲਿਖਣ ਲੱਗੇ ਮਲੇਸ਼ੀਆ ਹੀ ਲਿਖਦੇ ਹਾਂ ਤੇ ਪੜ੍ਹਿਆ ਵੀ ਇਵੇਂ ਹੀ ਜਾਂਦਾ, ਸੋ ਮੈਂ ਕਦੇ ਕਦੇ ਮਲਾਈਸ਼ੀਆ ਵੀ ਕਹਿ ਦਿਆ ਕਰਾਂਗਾ। ਲੇਕਿਨ ਇਹ ਲੱਗਾ ਕਿ ਵੀ ਉਹਨਾਂ ਦਾ ਚੀਫ ਜਿਹੜਾ 90-92 ਸਾਲ ਦਾ ਬਜ਼ੁਰਗ ਜਿਹਨੇ ਮੁਲਕ ਨੂੰ ਖੜਾ ਕੀਤਾ ਇਕਨੋਮਿਕਲੀ, ਔਰ ਜਿਹਦੇ 'ਚ ਕਰੇਜ ਹੈ ਵੈਸਟ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦਾ, ਮਤਾਹਿਰ ਜਾਂ ਮਹਾਤਰ ਉਹਨਾਂ ਦਾ ਇਮਰਾਨ ਖਾਨ ਵੀ ਉਹਨੂੰ ਆਪਣਾ ਰੋਲ ਮਾਡਲ ਮੰਨਦੇ ਨੇ, ਉਹਨੂੰ ਕੋਟ ਵੀ ਕਰਦੇ ਰਹੇ ਕਿ ਭਾਈ ਇਹ ਚਲੋ। ਔਰ ਇਮਰਾਨ ਖਾਨ ਜਿਹਨੇ ਆ ਕੇ ਇੱਥੇ ਕਿਹਾ ਕਿ ਵੀ ਮੈਂ ਕਸ਼ਮੀਰ ਦਾ ਐਂਬੈਸਡਰ ਬਣ ਕੇ ਆਇਆ ਔਰ ਇੰਡੀਆ ਨੂੰ ਚੈਲੰਜ ਕੀਤਾ ਵੀ ਉਹਨਾਂ ਦੀ ਕਿਵੇਂ ਨਾਜ਼ੀ ਆਈਡੀਓਲੋਜੀ ਹੈ, ਔਰ ਉਸ ਸਾਰੇ ਚੋਂ ਹੀ ਜੋਸ਼ ਚੋਂ ਜਿਹੜਾ ਉਹ ਨਿਕਲਿਆ ਕਿ ਕੁਆਲਾਲੰਪੁਰ ਦੇ ਵਿੱਚ ਇੱਕ ਰੱਖੀ ਜਾਏ ਮੁਸਲਮਾਨ ਦੇਸ਼ਾਂ ਦੇ ਨੁਮਾਇੰਦੇ ਹੋਣ। ਔਰ ਇਮਰਾਨ ਖਾਨ ਨੂੰ ਲੱਗਦਾ ਸੀ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਕੋਈ ਦੁਨੀਆ ਦੇ ਵਿੱਚ ਪ੍ਰੋਐਕਟਿਵ ਲਾਈਨ ਹੋਏਗੀ, ਪਰ ਅਨਫੋਰਚੂਨੇਟਲੀ ਉਸ ਸਾਰੇ ਨੂੰ ਸਾਊਦੀ ਅਰੇਬੀਆ ਨੇ ਇਵੇਂ ਹੀ ਲਿਆ ਕਿ ਜੀ ਇਹ ਤਾਂ OIC ਨੂੰ ਢਾਣ ਦੇ ਲਈ ਇਕੱਠੇ ਹੋ ਰਹੇ ਨੇ, ਔਰ ਉਹਨਾਂ ਨੇ ਐਸਾ ਜਿਹੜਾ ਉਹ ਦਾਬਾ ਮਾਰਿਆ ਕਿ ਪੰਜਾਬੀ ਦਾ ਇੱਕ ਅਖਾਣ ਹੈ ਵੀ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਕਿ ਵੀ ਜਦੋਂ ਬਹੁਤ ਵਾਰ ਤੁਸੀਂ ਕਿਸੇ ਦੇ ਜਿਹੜਾ ਉਹ ਪ੍ਰਭਾਵ ਥੱਲੇ ਹੁੰਦੇ ਹੋ ਜਾਂ ਕਿਸੇ ਦੇ ਰਹਿਮੋ ਕਰਮ ਤੇ ਹੁੰਦੇ ਹੋ, ਫਿਰ ਤੁਸੀਂ ਆਜ਼ਾਦਾਨਾ ਫੈਸਲਾ ਨਹੀਂ ਲੈ ਸਕਦੇ। ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਟਰਕੀ ਔਰ ਮਲੇਸ਼ੀਆ ਜਿਨ੍ਹਾਂ ਨਾਲ ਸਾਊਦੀ ਅਰੇਬੀਆ ਦੇ ਚੰਗੇ ਸੰਬੰਧ ਨਹੀਂ ਨੇ, ਵੀ ਇਹ ਤਾਂ OIC ਦੇ ਬਰਾਬਰ ਇੱਕ ਫਰੰਟ ਖੜਾ ਕਰ ਰਹੇ ਨੇ, ਔਰ ਉਹਨਾਂ ਨੇ ਪਾਕਿਸਤਾਨ ਨੂੰ ਉਹਨਾਂ ਨੇ ਵੀ ਔਰ UAE ਨੇ ਵੀ ਅੰਦਰ ਵਾੜ ਕੇ ਘੂਰਿਆ ਕਿ ਭਾਈ ਦੇਖ ਲਓ ਅਸੀਂ ਤੁਹਾਡਾ 4-4.5 ਮਿਲੀਅਨ ਲੋਕ ਇੱਥੇ ਕੰਮ ਕਰਦੇ ਨੇ, ਇਹਨਾਂ ਨੂੰ ਵੀ ਕੱਢ ਦਿਆਂਗੇ, ਤੁਹਾਡੀ ਇਕਨੋਮੀ ਨੂੰ ਖੜੇ ਕਰਨ ਲਈ ਜਿਹੜੇ ਅਸੀਂ ਸਿਕਿਉਰਿਟੀ ਬੌਂਡ ਦੇ ਤੌਰ ਤੇ ਰੱਖਿਆ ਹੋਏ ਨੇ ਉਹ ਵੀ ਪੈਸੇ ਕੱਢ ਲਾਂਗੇ। ਔਰ ਜ਼ਾਹਰ ਹੈ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਊਦੀ ਅਰੇਬੀਆ ਹਮੇਸ਼ਾ ਪਾਕਿਸਤਾਨ ਦੀ ਹਰ ਮੁਸ਼ਕਲ ਦੇ ਵੇਲੇ ਫਾਈਨੈਂਸ਼ੀਅਲ ਹੋਏ ਦੂਸਰਾ ਹੋਏ, ਈਵਨ ਇਹ ਵੀ ਕਿਹਾ ਜਾਂਦਾ ਹੈ ਕਿ ਟਰੰਪ ਦੇ ਨਾਲ ਜਿਹੜੀ ਮੀਟਿੰਗ ਇਮਰਾਨ ਖਾਨ ਦੀ ਹੋਈ ਵਾਸ਼ਿੰਗਟਨ ਇਨਵੀਟੇਸ਼ਨ, ਉਹਦੇ 'ਚ ਸਾਊਦੀ ਅਰੇਬੀਆ ਨੇ ਰੋਲ ਅਦਾ ਕੀਤਾ। ਲੇਕਿਨ ਮੈਂ ਕਸ਼ਮੀਰ ਦੀ ਕਿਉਂਕਿ ਗੱਲ ਕਰ ਰਹੇ ਹਾਂ, ਔਰ ਜਦੋਂ ਅਸੀਂ ਕਸ਼ਮੀਰੀਆਂ ਦੇ ਭਲੇ ਦੀ ਗੱਲ ਕਰਦੇ ਹਾਂ, ਇਨਰ ਕੀ ਚੱਲਦਾ ਹੈ, ਸਾਊਦੀ ਅਰੇਬੀਆ ਦਾ ਹੱਥ ਉੱਤੇ ਹੁੰਦਾ ਹੈ ਕਿ ਟਰਕੀ ਦਾ ਹੁੰਦਾ, ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਨੂੰ ਤਾਂ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਇੱਕ ਹਿਊਮਨ ਰਾਈਟ ਦੇ ਐਂਗਲ ਤੋਂ ਕਸ਼ਮੀਰ ਦਾ ਮੁੱਦਾ ਦੇਖਦੇ, ਉੱਥੇ ਇਹਨਾਂ ਮੁਲਕਾਂ ਦੇ ਲਈ ਤਾਂ ਉਮਾ ਜਾਂ ਜਿਹਨੂੰ ਉਮਾ ਕਹਿੰਦੇ ਨੇ ਇੱਕ ਉਹ ਇਸਲਾਮਿਕ ਭਰਾਤਰੀ ਭਾਵ, ਇਸਲਾਮਿਕ ਭਾਈਚਾਰਾ, ਇੱਕ ਤੁਹਾਡੇ ਫੈਲੋ ਮੁਸਲਿਮਸ ਕਿ ਵੀ ਉਹ ਫਸੇ ਹੋਏ ਨੇ। ਤੁਸੀਂ ਜਿਵੇਂ ਇੱਕ ਪੀਰੀਅਡ ਸੀ ਕਿ ਲੋਕ ਲਾਸ਼ਾਂ ਗਿਣਦੇ ਨੇ ਤੇ ਤੁਸੀਂ ਵੋਟਾਂ ਗਿਣਦੇ ਹੋ, ਇਸ ਮਾਮਲੇ 'ਚ ਇਹ ਵੀ ਲੋਕ ਕਸ਼ਮੀਰ ਦੇ ਲਾਸ਼ਾਂ ਗਿਣ ਰਹੇ ਨੇ ਔਰ ਤੁਸੀਂ ਜਿਹੜਾ ਉਹ ਡਾਲਰ ਗਿਣ ਰਹੇ ਹੋ ਕਿ ਜੀ ਤੁਹਾਡਾ ਕਿੱਥੇ ਕੀ ਹੈਗਾ। ਔਰ ਇਸ ਸਾਰੇ 'ਚੋਂ ਮੈਨੂੰ ਲੱਗਦਾ ਹੈ ਵੀ ਇਮਰਾਨ ਖਾਨ ਜਾਂ ਉਹਨਾਂ ਦੀ ਹਕੂਮਤ ਦਾ ਕਸੂਰ ਨਹੀਂ ਹੈ, ਹੀ ਟਰਾਈਡ, ਬਟ ਕਈ ਵਾਰ ਮੈਂ ਜਿਵੇਂ ਕਿਹਾ ਵੀ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਜੇ ਤੁਹਾਡੇ ਪੱਲੇ ਨਹੀਂ ਹੁੰਦਾ ਕੁਝ ਵੀ ਉਦੋਂ ਤੁਸੀਂ ਕਈ ਵਾਰ ਜਿਹੜਾ ਉਹ ਟੂ ਫਾਈਟ ਅਨਦਰ ਡੇ ਦੇ ਥੱਲੇ ਹੁੰਦਾ। ਪਰ ਕਿਤੇ ਨਾ ਕਿਤੇ ਇਹ ਮੈਸੇਜ ਜ਼ਰੂਰ OIC ਜਾਂ ਦੂਜਿਆਂ ਨੂੰ ਗਿਆ ਕਿ ਵੀ ਦੁਨੀਆ ਦੇ 1.25 ਬਿਲੀਅਨ 1.5 ਬਿਲੀਅਨ ਮੁਸਲਮਾਨਾਂ ਦੇ ਵਿੱਚ ਜੋ ਸਾਡੀ ਕਰਤੂਤ ਹੈ ਉਹਨੂੰ ਲੈ ਕੇ ਜਿਹੜਾ ਉਹ ਨਾਰਾਜ਼ਗੀ ਹੈ, ਔਰ ਇਹ ਖਬਰ ਹੈ ਔਰ ਇਹਨੂੰ ਵੀ ਕਿੰਨੀ ਠੀਕ ਹੈ ਮੌਕੇ ਤੇ ਕੀ ਹੋਏਗਾ। ਪਾਕਿਸਤਾਨ ਦੇ ਫੋਰਨ ਮਿਨਿਸਟਰ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਜਿਹੜਾ OIC ਹੈ ਇਹ ਫੋਰਨ ਮਿਨਿਸਟਰਸ ਜਿਹੜੇ OIC ਦੇ ਦੇਸ਼ ਮੈਂਬਰ ਨੇ 57 ਉਹਨਾਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਔਰ ਉਹਦੇ 'ਚ ਕਸ਼ਮੀਰ ਜਿਹੜਾ ਉਹ ਸੈਂਟਰਿਕ ਗੱਲਾਂ ਹੋਣਗੀਆਂ। ਹੋਏਗੀ ਮੀਟਿੰਗ ਕਦੋਂ, ਉਹਦੇ 'ਚ ਹੋਏਗੀ ਨਹੀਂ ਹੋਏਗੀ, ਕਿੰਨਾ ਕੁ ਉਹਨਾਂ ਦਾ, ਲੇਕਿਨ ਇਸ ਸਾਰੇ 'ਚੋਂ ਇੰਨਾ ਕੁ ਜ਼ਰੂਰ ਆਉਂਦਾ ਹੈ ਕਿ ਜੀ ਚਲੋ ਇਹਨਾਂ ਨੂੰ ਇਹ ਲੱਗਾ ਕਿ ਨਹੀਂ ਸਾਨੂੰ ਕੁਝ ਕਹਿਣਾ ਬਣਦਾ। ਹਾਲਾਂ ਉਹਦਾ ਕੋਈ ਬਹੁਤਾ ਫਰਕ ਨਹੀਂ ਹੋਣਾ, ਪਤਾ ਹੀ ਹੁੰਦਾ ਤੁਸੀਂ ਕਿਹੜੀ ਗੱਲ ਕਿੱਧਰ ਨੂੰ ਕਰਦੇ ਹੋ। ਔਰ ਸਾਡੇ ਬੜੇ ਹੀ ਸਿਆਣੇ ਵਿਊਅਰ ਉਸਮਾਨ ਤਾਲਿਬ ਜੀ ਡੈਨਮਾਰਕ ਤੋਂ, ਕਿਉਂਕਿ ਮੈਂ ਅਕਸਰ 2-3 ਵਾਰ ਸ਼ਾਇਦ ਡਿਫਰੈਂਟ ਪ੍ਰੋਗਰਾਮਾਂ 'ਚ ਮੁਸਲਿਮ ਉਮਾ ਦੀ ਗੱਲ ਕੀਤੀ ਕਿ ਜੀ ਉਹ ਕਿੱਥੇ ਨੇ, ਸੋ ਉਹਨਾਂ ਨੇ ਇੱਕ ਪਰਸਪੈਕਟਿਵ ਦਿੱਤਾ ਹੈ। ਮੇਰਾ ਹਮੇਸ਼ਾ ਹਾਲਾਂਕਿ ਯਤਨ ਹੁੰਦਾ ਹੈ
ਕਿ ਜਿਹੜੇ ਮਜ਼ਹਬ ਦੇ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਬਾਰੇ ਮੈਂ ਕਮੈਂਟ ਨਹੀਂ ਕਰਦਾ, ਕਿਉਂਕਿ ਉਸ ਨੂੰ ਡਿਫਰੈਂਟਲੀ ਵੀ ਇੰਟਰਪ੍ਰੀਟ ਕੀਤਾ ਜਾ ਸਕਦਾ। ਪਰ ਜਿਵੇਂ ਮੈਂ ਇਹ ਗੱਲ ਈਵਨ ਕਾਇਦੇ ਆਜ਼ਮ ਦੇ ਜਨਮਦਿਨ ਦੇ ਮੌਕੇ ਦੇ ਇਕੱਠ 'ਚ ਵੀ ਕਹੀ ਸੀ ਕਿ ਭਾਈ ਇੱਕ ਦੋਸਤ ਹੋਣ ਦੇ ਨਾਤੇ ਹੋ ਸਕਦਾ ਹੈ ਕੁਝ ਗੱਲਾਂ ਇਵੇਂ ਹੀ ਮੈਜੋਰਿਟੀ ਸਾਡੇ ਪਾਕਿਸਤਾਨੀ ਭੈਣ ਭਰਾ ਮਹਿਸੂਸ ਕਰਦੇ ਨੇ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਡਰ ਵੀ ਹੁੰਦਾ ਹੈ, ਖੌਫ ਵੀ ਹੁੰਦਾ ਹੈ। ਜੇ ਉਹਨਾਂ ਨੇ ਕਿਹਾ ਤੇ ਕੀ ਹੋਏ, ਸਾਨੂੰ ਘੱਟੋ ਘੱਟ ਅਸੀਂ ਸੱਚ ਦੇ ਉੱਤੇ ਖਲੋਤੇ ਹਾਂ, ਔਰ ਸਾਡਾ ਕਸ਼ਮੀਰੀਆਂ ਦੇ ਨਾਲ ਔਰ ਪਾਕਿਸਤਾਨੀ ਕੌਮ ਦੇ ਨਾਲ ਔਰ ਕੁੱਲ ਮਿਲਾ ਕੇ ਵੀ ਜਦੋਂ ਇਨਸਾਨੀਅਤ ਦੇ ਨਾਤੇ ਸਾਨੂੰ ਲੱਗਦਾ ਹੈ ਕਿ ਵੀ ਕਿਸੇ ਨੇ ਤਾਂ ਇਹ ਗੱਲ ਕਹਿਣੀ ਹੈ। ਹਾਲਾਂਕਿ ਮੈਨੂੰ ਨਹੀਂ ਲੱਗਦਾ ਵੀ ਸਾਡੇ ਕੋਲ ਕਹਿਣ ਦਾ ਕੋਈ ਬਹੁਤਾ ਫਰਕ ਪੈਂਦਾ, ਪਰ ਘੱਟੋ ਘੱਟ ਜਿਵੇਂ ਉਹ ਚਿੜੀ ਦੀ ਕਹਾਣੀ ਹੈ ਕਿ ਜੰਗਲ 'ਚ ਅੱਗ ਲੱਗੀ ਤੇ ਉਹ ਚੁੰਝ 'ਚ ਪਾਣੀ ਲੈ ਲੈ ਕੇ ਸੁੱਟ ਰਹੀ ਆ, ਉਹਨੂੰ ਕਿਸੇ ਨੇ ਕਿਹਾ ਵੀ ਤੂੰ ਬੇਵਕੂਫੇ, ਇਹ ਤੈਨੂੰ ਲੱਗਦਾ ਵੀ ਇਹਦੇ ਨਾਲ ਅੱਗ ਬੁਝ ਰਹੀ ਆ? ਉਹਨੇ ਕਿਹਾ ਵੀ ਨਹੀਂ, ਜਦੋਂ ਮੈਂ ਆਪਣੇ ਮੇਕਰ ਨੂੰ, ਆਪਣੇ ਰੱਬ ਨੂੰ ਹਿਸਾਬ ਦੇਣਾ ਤੇ ਮੈਂ ਤਾਂ ਇਹ ਕਵਾਂਗੇ ਨਾ ਵੀ ਜਿੰਨੀ ਕਿ ਤੂੰ ਮੈਨੂੰ ਸਮਰੱਥਾ ਦਿੱਤੀ ਸੀ ਮੈਂ ਤਾਂ ਆਪਣਾ ਫਰਜ਼ ਅਦਾ ਕੀਤਾ। ਸੋ ਅਸੀਂ ਉਸ ਐਂਗਲ ਤੋਂ ਦੇਖਦੇ ਹਾਂ ਔਰ ਇਸ ਗੱਲ ਨੂੰ ਕਿ ਬਈ ਇਹ ਕਿਉਂ OIC ਹੋਏ ਜਾਂ ਜਿਹਨੂੰ ਅਸੀਂ ਮੁਸਲਿਮ ਉਮਾ ਦੇ ਨਾਂ ਥੱਲੇ ਸਮਝਦੇ ਹਾਂ ਕਿ ਭਾਈ ਇਹ ਇੱਕ ਪੋਲੀਟੀਕਲ ਪਾਵਰ ਜਿਨ੍ਹਾਂ ਕੋਲ 60-70% ਦੁਨੀਆ ਦੀ ਐਨਰਜੀ ਦੇ ਸੋਰਸ ਨੇ ਜਾਂ ਦੂਜੇ ਵੀ, ਕਿਉਂ ਉਹ ਬੇਗੈਰਤ ਹੋਏ ਨੇ ਜਾਂ ਕਿਉਂ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੇ ਇੱਕ ਐਕਸਪਲੇਨੇਸ਼ਨ ਦਿੱਤੀ ਹੈ ਔਰ ਉਹਦੇ 'ਚ ਉਹਨਾਂ ਨੇ ਸਲਾਮ ਤੇ ਸਤਿ ਸ਼੍ਰੀ ਅਕਾਲ ਮੈਨੂੰ ਵੀ ਔਰ ਤੁਹਾਨੂੰ ਵੀ ਨੀਲਮ ਕੌਰ ਸਿਸਟਰ, ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਆਈ ਨੋਟਿਸ ਦੈਟ ਯੂ ਮੈਂਸ਼ਨਡ ਮੈਨੀ ਟਾਈਮਸ ਮੁਸਲਿਮ ਉਮਾ, ਇਜ਼ ਦਿਸ OIC ਯੂ ਕਾਲ ਮੁਸਲਿਮ ਉਮਾ? ਇਹ ਉਹਨਾਂ ਨੇ ਪਹਿਲਾਂ ਸਵਾਲ ਪੁੱਛਿਆ ਵੀ ਜ਼ਾਹਰਾ ਤੌਰ ਤੇ ਜੇ ਕੋਈ ਵੱਡਾ ਬਲਾਕ ਇਸਲਾਮਿਕ ਕੰਟਰੀਜ਼ ਦਾ 57 ਦੇਸ਼ਾਂ ਦਾ ਇੱਕ ਹੈ ਤੇ ਮੈਂ ਜ਼ਾਹਰ ਹੈ OIC ਨੂੰ ਹੀ ਸਮਝਦਾ ਕਿ ਵੀ ਉਹ ਇੱਕ ਤਾਕਤ ਬਣਨੀ ਚਾਹੀਦੀ ਸੀ ਕਸ਼ਮੀਰੀਆਂ ਦੇ ਮੁੱਦੇ ਤੇ, ਕਸ਼ਮੀਰੀਆਂ ਦੀ ਆਵਾਜ਼ ਦੀ। ਵਟ ਹੈਵ ਮੁਸਲਿਮ ਉਮਾ ਡਨ ਇਨ ਆਲ ਰੀਸੈਂਟ ਕ੍ਰਾਈਸਿਸ? ਉਹਨਾਂ ਨੇ ਸਵਾਲ ਪੁੱਛਿਆ ਵੀ ਇਹਨਾਂ ਨੇ ਕੀ ਕੀਤਾ। ਡਾਕਟਰ ਸਾਹਿਬ ਮੁਸਲਿਮ ਉਮਾ ਅਨਫੋਰਚੂਨੇਟਲੀ ਡਿਡਨਟ ਐਗਜ਼ਿਸਟ ਟੁਡੇ। ਉਹਨਾਂ ਨੇ ਕਿਹਾ ਜੀ ਇਹ ਨਾ ਜਾਓ ਇਹਨਾਂ ਦੇ ਲੇਬਲਸ ਦੇ ਉੱਤੇ ਵੀ ਇਹਦੀ ਕੋਈ ਅੱਜ ਦੇ ਪੀਰੀਅਡ ਦੇ ਵਿੱਚ ਹੋਂਦ ਨਹੀਂ ਹੈ। ਟੁਡੇਜ਼ ਸਿਚੁਏਸ਼ਨ ਆਫ ਮੁਸਲਿਮਸ ਆਰ ਜਸਟ ਲਾਈਕ ਪ੍ਰਾਈਡ ਗਰੁੱਪ ਆਫ ਲਾਇਨਸ ਵਿਦਆਊਟ ਟੀਥ ਐਂਡ ਐਲਫਾ ਲੀਡਰ ਨੂੰ ਕਹਿੰਦੇ। ਉਹਨਾਂ ਨੇ ਕਿਹਾ ਵੀ ਇਹ ਇਵੇਂ ਹੀ ਨੇ ਉਹ ਸ਼ੇਰ ਜਿਨ੍ਹਾਂ ਦੇ ਨਾ ਦੰਦ ਨੇ, ਕਿਉਂਕਿ ਸ਼ਿਕਾਰ ਲਈ ਤਾਂ ਦੰਦ ਜ਼ਰੂਰੀ ਹੁੰਦਾ ਤੇ ਨਾ ਹੀ ਇਹਨਾਂ ਦਾ ਕੋਈ ਲੀਡਰ ਹੈ। ਹਾਂ ਇਹ ਠੀਕ ਹੈ, ਉਹ ਤਾਂ ਨਜ਼ਰ ਹੀ ਆ ਰਿਹਾ ਕਿ ਵੀ ਸਪਾਈਨਲੈਸ, ਗਟਲੈਸ, ਟੁੱਥਲੈਸ ਨੇ ਔਰ ਲੀਡਰ ਵੈਸਟਰਨ ਵਰਲਡ ਨੇ ਬਣਨ ਹੀ ਨਹੀਂ ਦਿੱਤਾ, ਬਣਨ ਤੋਂ ਪਹਿਲਾਂ ਹੀ ਉਹਦਾ ਕੰਮ ਕਰ ਦਿੰਦੇ ਨੇ। ਯੂ ਕੈਨ ਇਮੈਜਿਨ ਦ ਸਿੱਖ ਮਿਸਲਸ ਵਿਦਆਊਟ ਮਹਾਰਾਜਾ ਰਣਜੀਤ ਸਿੰਘ, their power was dispersed. It was Shere Punjab's leadership that gathered them and used that power for Khalsa Raj. ਉਹਨਾਂ ਨੇ ਮੈਨੂੰ ਸਮਝਾਉਣ ਲਈ 18ਵੀਂ ਸਦੀ ਦੀ ਸਿੱਖ ਹਿਸਟਰੀ ਨੂੰ ਕਿਹਾ ਕਿ ਵੀ ਜਿਹੜੀਆਂ 12 ਮਿਸਲਾਂ ਸੀ ਉਹ ਬੇਸ਼ੱਕ ਸਨ ਲੇਕਿਨ ਉਹਨਾਂ ਦਾ ਕੋਈ ਲੀਡਰ ਨਹੀਂ ਸੀ। ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਅੱਜ ਤੱਕ ਵੀ ਕਹਿੰਦੇ ਨੇ, ਕਿ ਉਹ ਖੜੇ ਹੋਏ ਤੇ ਉਹਨਾਂ ਨੇ ਸਭ ਨੂੰ ਯੂਨਾਈਟ ਕੀਤਾ। ਫਿਰ ਉਹਨਾਂ ਨੇ ਕਿਹਾ ਮੁਸਲਿਮ ਉਮਾ ਵਾਸ ਡਿਸੋਲਵਡ ਇਨ 1920, ਦਿਸ ਫੇਕ ਉਮਾ ਵਾਸ ਮੇਡ ਬਾਈ ਬ੍ਰਿਟਿਸ਼। ਕਿਉਂਕਿ ਜ਼ਾਹਰ ਹੈ 1920 ਤੱਕ ਪਹੁੰਚਦੇ ਆ ਆਟੋਮਨ ਅੰਪਾਇਰ ਜਿਹਦਾ ਹੈਡ ਜਿਹੜਾ ਹੈ ਉਹ ਖਲੀਫਾ ਵੀ ਹੁੰਦਾ ਸੀ, ਉਹਨਾਂ ਦੀ ਤਾਕਤ ਅੰਗਰੇਜ਼ਾਂ ਨੇ ਖਤਮ ਕਰਕੇ ਜਿਹੜੀਆਂ ਆਪਣੀਆਂ ਸਟੇਟਸ ਬਣਾਈਆਂ ਵਿਦ ਦਾ ਨੌਚ ਆਫ ਦਾ ਪੈਨ, ਉਹ ਉਹਨਾਂ ਨੇ ਹੀ ਖੜੇ ਕੀਤੇ ਜਿਹੜੇ ਜ਼ਾਹਰਾ ਤੌਰ ਤੇ ਇਹਨਾਂ ਪੱਛਮੀ ਜਾਂ ਵੈਸਟਰਨ ਜਾਂ ਜਿਹੜਾ ਮਗਰਬੀ ਦੁਨੀਆ ਦੇ ਇੰਟਰਸਟ ਨੂੰ ਹੀ ਜਿਹੜਾ ਅੱਗੇ ਰੱਖਦੇ ਨੇ। Many leaders of Muslim countries are still bowing before British and American powers. Inshallah, soon Muslims will be united again after these herbs will be dumped by their masters. ਕਿ ਜਦੋਂ ਇਹਨਾਂ ਦੇ ਆਕਾ ਉਹਨਾਂ ਨੂੰ ਜਿਹੜਾ ਉਹ ਕੂੜਾਦਾਨ ਦੇ ਵਿੱਚ ਸੁੱਟ ਦੇਣਗੇ ਫਿਰ ਉਹਨਾਂ ਦੀ ਤਾਕਤ ਕਿਸੇ ਰੂਪ ਦੇ ਵਿੱਚ ਉੱਭਰੇਗੀ। ਪਰ ਅਦਰਵਾਈਜ਼ ਇਹ ਜਿਹੜੇ ਨੇ ਇਹ ਤਾਂ ਬ੍ਰਿਟਿਸ਼ ਔਰ ਅਮਰੀਕਨ ਤਾਕਤਾਂ ਦੇ ਅੱਗੇ ਜਿਹੜਾ ਉਹ ਸਲਾਮ ਕਰਨ ਵਾਲੇ ਨੇ। ਹੋਪ ਆਈ ਹੈਵ ਐਕਸਪਲੇਨਡ ਬਿਟਵੀਨ ਦ ਲਾਈਨਸ ਵਿਦਆਊਟ ਹਰਟਿੰਗ ਮਾਈ ਮੁਸਲਿਮ ਫਰੈਂਡਸ ਕਿ ਵੀ ਠੀਕ ਹੈ, ਮੈਂ ਸਮਝਦਾ ਵੀ ਤੁਸੀਂ ਵੀ ਤਾਲਬ ਸਾਹਿਬ ਸੱਚ ਦੀ ਗੱਲ ਕੀਤੀ ਹੈ, ਇਹਦੇ ਚ ਕਿਸੇ ਦੇ ਹਰਟ ਵਾਲੀ ਗੱਲ ਨਹੀਂ ਹੋਣੀ ਚਾਹੀਦੀ। I have some questions about respected ਹਵਾਰਾ ਸਾਹਿਬ, hope you will not mind to answer, ਕਿਉਂਕਿ ਜੱਦਾ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ ਦੇ ਵਿੱਚ
ਕਈ ਸਾਲਾਂ ਤੋਂ ਬੰਦ ਨੇ, ਲਗਭਗ 20 22 25 ਸਾਲ ਹੀ ਹੋ ਗਏ। ਉਹਨਾਂ ਬਾਰੇ ਉਹਨਾਂ ਨੇ ਪੁੱਛਿਆ। ਜੀ ਉਹਨਾਂ ਕਿਹਾ did he receive information on current affairs daily by newspapers, internet or TV? Does he have an honest source to convey his messages? What are his thoughts about Akali Dal Badal? Can he influence Sikhs to vote for third force under an honest leader? Does he believe that independent Punjab can survive without help from Pakistan? Who can put pressure for his release? I can't see any other Sikh leader of his caliber today. I took the liberty to ask these questions. Pardon me if I ask much. I also tried to call you but couldn't get through. Hope you got my number. ਤਾਲਬ ਸਾਹਿਬ ਤੁਹਾਡਾ ਨੰਬਰ ਮਿਲ ਗਿਆ, ਪਰ ਮੈਂ ਵੀ ਅੱਜ ਕੱਲ੍ਹ ਕਾਫੀ ਬਿਜ਼ੀ ਚੱਲ ਰਿਹਾ। ਹੁਣ ਵੀ ਵੀਕਐਂਡ ਅਸੀਂ ਵਾਸ਼ਿੰਗਟਨ DC ਸੀ, ਜੀ 2 ਫੰਕਸ਼ਨ ਸਨ, ਤੇ ਤੁਹਾਡੇ ਨਾਲ ਮੈਂ ਜ਼ਰੂਰ ਰਾਬਤਾ ਕਰਾਂਗਾ ਆਉਣ ਵਾਲੇ ਦਿਨਾਂ 'ਚ। ਜਿਹੜੇ ਜਥੇਦਾਰ ਹਵਾਰਾ ਨਾਲ ਰਿਲੇਟਿਡ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਉਸਮਾਨ ਤਾਲਬ ਜੀ ਨੇ ਜਥੇਦਾਰ ਹਵਾਰਾ ਦੀ ਸ਼ਖਸੀਅਤ ਨੂੰ ਬਿਆਨੇ, ਜੀ ਇਸ ਵੇਲੇ ਸਰ ਅਮਰ ਸਿੰਘ ਚਾਹਲ ਜਿਹੜੇ ਚੰਡੀਗੜ੍ਹ 'ਚ ਉਹਨਾਂ ਦੇ ਵਕੀਲ ਨੇ, ਉਹਨਾਂ ਨੂੰ ਮਿਲਦੇ ਨੇ, ਔਰ ਅਕਸਰ ਜਿਹੜੀਆਂ ਵਰਲਡ ਸਿੱਖ ਪਾਰਲੀਮੈਂਟ ਦੀਆਂ ਇੱਥੇ ਗੈਦਰਿੰਗਸ ਹੋਈਆਂ ਨੇ, ਉਹਦੇ 'ਚ ਉਹਨਾਂ ਦਾ ਮੈਸੇਜ ਉਹੀ ਲੈ ਕੇ ਆਏ। ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਵੀ ਬੜੀ ਦੇਰ ਬਾਅਦ ਸਾਨੂੰ ਇੱਕ ਇਮਾਨਦਾਰ ਨਿਡਰ ਲੀਡਰ, ਜਿਨ੍ਹਾਂ ਨੂੰ 2015 ਦੇ ਸਰਬੱਤ ਖਾਲਸਾ ਨੇ ਜਥੇਦਾਰ ਥਾਪਿਆ, ਮਿਲਿਆ, ਔਰ ਇਹ ਹੀ ਸਾਡੀ ਖੁਸ਼ਕਿਸਮਤੀ ਹੈ ਕਿ ਜੇ ਅਸੀਂ ਇਸ ਸਾਰੇ ਦੇ ਉੱਤੇ ਕੁਝ ਕਰ ਸਕੀਏ। ਸੋ ਬਾਕੀ ਜਿਹੜੀਆਂ ਤੁਹਾਡੀਆਂ ਬਹੁਤ ਸਾਰੀਆਂ ਕੁਐਰੀਜ਼ ਨੇ, ਉਹਨਾਂ ਬਾਰੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਵੀ ਉਹ ਵੈਲ ਇਨਫੋਰਮਡ ਨੇ, ਉਹਨਾਂ ਤੱਕ ਜਾਣਕਾਰੀ ਪਹੁੰਚਦੀ ਹੈ। ਉਹਦੇ ਕੀ ਸਾਧਨ ਨੇ ਮੈਂ ਦੱਸ ਨਹੀਂ ਪਾਵਾਂਗਾ, ਲੇਕਿਨ ਉਹ ਪੂਰੀ ਤਰ੍ਹਾਂ ਜਿਹੜਾ ਕੋਈ ਮਿਸ ਇਨਫੋਰਮੇਸ਼ਨ ਉਹਨਾਂ ਕੋਲ ਨਹੀਂ ਹੁੰਦੀ। ਐਸਰਟ ਵੀ ਕਰਦੇ ਨੇ, ਆਪਣੀ ਉਹ ਕਮਿਊਨੀਕੇਸ਼ਨ ਦਾ ਵੀ ਉਹਨਾਂ ਦਾ ਕੋਈ ਨਾ ਕੋਈ ਤਰੀਕਾ ਹੈ ਜਿਹਦੇ ਰਾਹੀਂ ਉਹ ਕਰਦੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਬਾਦਲ ਹੋਣ, ਅਮਰਿੰਦਰ ਹੋਏ, ਜਾਂ ਈਵਨ ਬਾਹਰ ਕੀ ਚੱਲ ਰਿਹਾ ਸਿੱਖਾਂ ਦੀਆਂ ਜਥੇਬੰਦੀਆਂ 'ਚ ਜਾਂ ਅਦਰ ਵੇ, ਉਸ ਬਾਰੇ ਵੀ ਉਹ ਚੰਗੀ ਜਾਣਕਾਰੀ ਰੱਖਦੇ ਨੇ। ਔਰ ਉਹਨਾਂ ਦਾ ਇਹ ਡ੍ਰੀਮ ਹੈ ਜਿਸ ਦੇ ਉੱਤੇ ਅਸੀਂ 2020 ਦੇ ਜੇ ਏਜੰਡੇ 'ਚ ਸਾਡੀ ਇਫੈਕਟਿਵ ਕਾਰਗੁਜ਼ਾਰੀ ਦੇ ਜਿਹੜੇ ਪ੍ਰੋਗਰਾਮ ਹੋਣਗੇ, ਉਹਨਾਂ 'ਚ ਵਰਲਡ ਸਿੱਖ ਪਾਰਲੀਮੈਂਟ ਨੂੰ ਜਿਹੜਾ ਉਹ ਉਸ ਦੇ ਚੰਗੀ ਤਰ੍ਹਾਂ ਪੈਰ ਲਾਣਾ, ਕਿਉਂਕਿ ਇਹ ਵੀ ਜਥੇਦਾਰ ਹਵਾਰਾ ਦੀ ਹੀ ਸੋਚ ਹੈ ਕਿ ਖਾਲਿਸਤਾਨ ਦੀ ਕਾਇਮੀ ਲਈ ਵਰਲਡ ਸਿੱਖ ਪਾਰਲੀਮੈਂਟ ਇੱਕ ਅੰਬਰੇਲਾ ਦੇ ਤੌਰ ਦੇ ਉੱਤੇ ਜਿਹੜੀ ਹੈ ਉਹ ਕੰਮ ਕਰੇ। ਔਰ ਬਾਕੀ ਤੁਹਾਡੇ ਨਾਲ ਜਦੋਂ ਗੱਲਬਾਤ ਹੋਈ ਤਾਂ ਮੈਂ ਜ਼ਰੂਰ ਤੁਹਾਡੇ ਹੋਰ ਵੀ ਵਿਚਾਰ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।